ਕਾਲਾ ਧਨ ਜਿਵੇਂ ਲੋਕ ਉਹ ਸਾਰਿਆਂ ਨੂੰ ਕੱਢਦੇ ਨੇ ਉੱਥੋਂ ਲੋਕਾਂ ਦਾ ਖੂਨ ਨਿਚੋੜ ਕੇ ਔਰ ਇੱਥੇ ਆ ਕੇ ਸਵਿਸ ਬੈਂਕਾਂ 'ਚ ਅਕਾਊਂਟ ਜਿਹਦੇ 'ਚ ਕੈਪਟਨ ਅਮਰਿੰਦਰ ਜਿਹੜਾ ਸਭ ਤੋਂ ਵੱਡਾ ਹੱਥ ਠੋਕਾ ਅਜੀਤ ਡੋਵਲ ਦਾ, ਉਹਦੀ ਘਰਵਾਲੀ ਦਾ ਨਾਮ ਵੀ ਪਰਨੀਤ ਕੌਰ ਦਾ ਸੀ। ਸੋ ਇਹ ਇੱਕ ਵੱਡੇ ਪੈਮਾਨੇ ਤੇ ਦੁਨੀਆ ਦੇ ਖਾਸ ਤੌਰ ਤੇ ਵੱਡੇ ਵੱਡੇ ਕਰਪਟ ਪੋਲੀਟੀਸ਼ੀਅਨ, ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਅਮੀਰ ਲੋਕ ਦੂਜੇ ਤੀਜੇ, ਉਹਨਾਂ ਨੇ ਪੈਸਾ ਕੱਢਣ ਦਾ ਜਿਹੜਾ 2 ਨੰਬਰ ਦਾ ਪੈਸਾ ਹੈ ਉਹ ਇਹਨੂੰ ਕੱਢਿਆ ਜਾਂਦਾ। ਹੁਣ ਉਹਦੇ ਲਈ ਲਫ਼ਜ਼ ਜਿਹੜਾ ਉਹ ਮਨੀ ਲਾਂਡਰਿੰਗ ਇਸਤੇਮਾਲ ਹੁੰਦਾ। ਇਹਨੂੰ ਜਦੋਂ ਤੁਸੀਂ ਟੀਚਿੰਗ ਦੇ ਤੌਰ ਤੇ ਦੇਖਦੇ ਹੋ ਤੇ ਇੱਥੋਂ ਵਾਲੇ ਪੈਂਡੋਰਾਜ਼ ਬਾਕਸ ਦੀ ਕਹਾਣੀ ਨੂੰ ਕਿਊਰੋਸਿਟੀ ਐਂਡ ਹੋਪ ਇਹਦੇ ਨਾਲ ਜੋੜ ਕੇ ਦੇਖਦੇ ਨੇ। ਪਰ ਜਿਹੜਾ ਉਸ ਮਾਈਥੋਲੋਜੀ ਦੀ ਕਹਾਣੀ ਦੀ ਇਹ ਹੈ ਕਿ ਇੱਕ ਦਿਨ ਉਹ ਇਰਰੈਜ਼ਿਸਟੀਬਲ ਹੋ ਜਾਂਦੀ ਹੈ, ਉਹਦੀ ਕਿਊਰੋਸਿਟੀ ਜਾਂ ਉਹ ਉਸ ਨੂੰ ਖੋਲ ਦਿੰਦੀ ਹੈ ਔਰ ਉਹਦੇ ਚੋਂ ਬਿਮਾਰੀ ਨਿਕਲ ਰਹੀ ਹੈ, ਲਸਟ ਨਿਕਲ ਰਿਹਾ ਹੈ। ਜਿਹੜੀ ਅੱਜ ਇਨਸਾਨੀਅਤ ਨੂੰ ਸਾਰੀਆਂ ਬਿਮਾਰੀਆਂ ਗ੍ਰਸੀਆਂ ਹੋਈਆਂ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅਸੀਂ ਗੱਲ ਕਰਦੇ ਹਾਂ, ਬਿਮਾਰੀ ਹੈ, ਕੁਦਰਤੀ ਆਫਤਾਂ ਨੇ, ਸ਼ੈਤਾਨ ਹੈ, ਇਹ ਸਾਰੀਆਂ ਉਹਦੇ ਚੋਂ ਨਿਕਲੀਆਂ ਪੈਂਡੋਰਾ ਬਾਕਸ। ਐਜ਼ ਮੈਨੀ ਐਜ਼ 12 ਮਿਲੀਅਨ ਡਾਕੂਮੈਂਟਸ, 12 ਮਿਲੀਅਨ, ਹੁਣ 1 ਮਿਲੀਅਨ 'ਚ 10 ਲੱਖ ਹੁੰਦੇ ਨੇ, ਇਹ ਉੱਥੋਂ ਉਹਨਾਂ ਨੇ ਕੱਢੇ ਨੇ। 12 million documents from 14 companies in offshore tax havens, ਜਿੱਥੇ ਟੈਕਸ ਨਹੀਂ ਦੇਣਾ ਪੈਂਦਾ, with details of ownership of 29,000 offshore companies। ਔਰ ਇਹਨੂੰ ਇੰਟਰਨੈਸ਼ਨਲ ਕੰਜ਼ੋਰਟੀਅਮ ਆਫ ਇਨਵੈਸਟੀਗੇਟਿਵ ਜਰਨਲਿਸਟ, ਇਹ ਬਾਡੀ ਦਾ ਨਾਮ ਹੈ ਜਿਹਨੇ ਇਹ ਸਾਰੀ ਜਿਹੜੀ ਹੈ ਪੈਨੋਰਮਾ ਕਹਿ ਰਹੇ ਆ ਪੈਂਡੋਰਾ ਜਿਹੜੇ ਨੇ ਪੇਪਰਸ ਲੀਕ ਕੀਤੇ ਨੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਹੁਣ ਆਪਾਂ ਪੈਂਡੋਰਾ ਪੇਪਰਸ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਦੁਨੀਆ ਵਿੱਚ ਅਮੀਰ ਲੋਕ ਅਤੇ ਸਿਆਸਤਦਾਨਾਂ ਵਿੱਚ ਲਾਲਚ ਨੱਕੋ ਨੱਕ ਜਿਹੜੀ ਭਰੀ ਹੋਈ ਹੈ। ਸੋ ਪੈਂਡੋਰਾ ਪੇਪਰਸ ਨੇ ਇਸ ਨਸਲ ਦੇ ਦੁਨੀਆ ਦੇ ਹਜ਼ਾਰਾਂ ਲਾਲਚੀਆਂ ਨੂੰ ਜਿਹੜਾ ਬੇਨਕਾਬ ਕੀਤਾ ਹੈ। ਸੋ ਜਿਨ੍ਹਾਂ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਸਿਆਸਤਦਾਨ ਅਤੇ ਅੰਬਾਨੀ ਵਰਗੇ ਵਪਾਰੀ ਵੀ ਸ਼ਾਮਲ ਹਨ। ਮਸ਼ਹੂਰ ਕ੍ਰਿਕਟ ਜਿਹੜਾ ਖਿਡਾਰੀ ਭਾਰਤ ਰਤਨ ਸੁਨੀਲ ਗਾਵਸਕਰ ਦਾ ਨਾਮ ਵੀ ਇਸ ਲਿਸਟ ਵਿੱਚ ਆ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, 2 ਕਹਾਣੀਆਂ, ਇੱਕ ਬਿਬਲੀਕਲ ਜਿਹਦਾ ਸੋਰਸ ਬਾਈਬਲ ਹੈ ਔਰ ਦੂਸਰਾ ਜਿਹਨੂੰ ਗ੍ਰੀਕ ਮਾਈਥੋਲੋਜੀ ਅਸੀਂ ਕਹਿੰਦੇ ਹਾਂ, ਗ੍ਰੀਸ ਮੁਲਕ ਯੂਨਾਨ ਜਿਹਦੇ ਲਈ ਸਾਡੇ ਜ਼ਿਆਦਾ ਨੇਟਿਵ ਇਹ ਲਫ਼ਜ਼ ਇਸਤੇਮਾਲ ਹੁੰਦਾ ਸੀ। 2 ਕਹਾਣੀਆਂ ਜਿਹੜੀਆਂ ਬੇਸ਼ੱਕ ਔਰਤ ਨੂੰ ਛੁਟਿਆਉਂਦੀਆਂ ਨੇ। ਇਹਦੇ 'ਚ ਬਿਬਲੀਕਲ ਦੇ ਵਿੱਚ ਤਾਂ ਆਦਮ ਔਰ ਈਵ ਦੀ ਕਹਾਣੀ, ਉਹਦੇ 'ਚ ਵੀ ਹਰ ਬੁਰਾਈ ਦੀ ਜੜ ਔਰਤ ਨੂੰ ਸਾਬਤ ਕਰਨਾ ਇਹ ਮੇਲ ਡੋਮੀਨੈਂਟ ਸੁਸਾਇਟੀ ਦਾ ਸ਼ੁਰੂ ਤੋਂ ਉਹਨਾਂ ਦਾ ਇਹ ਤਰੀਕਾਕਾਰ ਰਿਹਾ, ਅੱਜ ਵੀ ਹੈ। ਲੇਕਿਨ ਉਹਨੂੰ ਜੇ ਮਜ਼ਹਬੀ ਨਾਂ ਦੇ ਥੱਲੇ ਰੱਖਿਆ ਉਹ ਤਾਂ ਬਾਈਬਲ ਨੇ, ਗ੍ਰੀਕ ਤਾਂ ਮਾਈਥੋਲੋਜੀ ਹੈ, ਮਿਥਿਹਾਸ ਹੈ ਜਾਂ ਫੋਕਲੋਰ ਦੇ ਵਿੱਚ ਹੈ। ਸੋ ਉਸ ਬਿਬਲੀਕਲ ਜਾਂ ਮੈਸੋਪੋਟਾਮੀਅਮ ਉਸ ਦੌਰ ਦੇ ਵਿੱਚ ਤਾਂ ਆਦਮ ਔਰ ਈਵ ਦੀ ਕਹਾਣੀ, ਫੋਰਬਿਡਨ ਫਰੂਟ, ਇਹ ਫਲ ਨਹੀਂ ਖਾਣਾ, ਈਡਨ ਦਾ ਗਾਰਡਨ, ਔਰ ਔਰਤ ਨੇ ਬੰਦੇ ਨੂੰ ਖਾਣ ਤੇ ਕਿਹਾ ਔਰ ਫਿਰ ਬਾਅਦ ਸੱਪ ਵਿੱਚ ਆ ਗਿਆ, ਉਹਨੇ ਔਰਤ ਨੂੰ ਚੱਕਿਆ। ਸੋ ਲੈ ਦੇ ਕੇ ਉਹ ਨਿਕਲਣਾ ਖੁਲਦ ਸੇ ਆਦਮ ਕਾ ਸੁਣਤੇ ਆਏ हैं, लेकिन गालिब ने भी कहा कि भी ये सुनते आए हैं कि किवें खुद चो आदम निकलिया। हुण ਪੈਂਡੋਰਾ ਬਾਕਸ, ਹੁਣ ਪਿਛਲੇ 2 ਦਿਨ ਤੋਂ ਸਾਰੇ ਹੀ ਇਕੱਲਾ ਭਾਰਤ ਪਾਕਿਸਤਾਨ ਦਾ ਮੀਡੀਆ ਨਹੀਂ, ਗਲੋਬਲੀ ਜਿਹਦੀ ਸਭ ਤੋਂ ਜ਼ਿਆਦਾ ਚਰਚਾ ਹੈ, ਮੇਰਾ ਖਿਆਲ ਜਿਹੜੀ ਮੋਸਟ ਡਿਸਕਸਡ ਨਿਊਜ਼ ਹੈ ਇਨ ਦਾ ਟਾਕ ਸ਼ੋਜ਼, ਇਨ ਦਾ ਮੀਡੀਆ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਬੜੀ ਮਿਹਨਤ ਦੇ ਨਾਲ ਉਹਨਾਂ ਨੇ ਇਸ ਸਾਰੇ ਨੂੰ, ਕਿੰਨੇ ਜਰਨਲਿਸਟ ਇਨਵੋਲਵ, 2-2.5 ਸਾਲ ਦੀ ਇਨਵੈਸਟੀਗੇਸ਼ਨ, ਪਰ ਇਹਦਾ ਨਾਂ ਰੱਖਿਆ ਗਿਆ ਪੈਂਡੋਰਾ ਪੇਪਰਸ। ਪੈਂਡੋਰਾ ਲਫ਼ਜ਼ ਹਾਲਾਂ ਉਸ ਤੋਂ ਕੁਝ ਸਾਲ ਪਹਿਲਾਂ ਜਿਸ ਦਾ ਸ਼ਿਕਾਰ ਨਵਾਜ਼ ਸ਼ਰੀਫ ਵੀ ਪਾਕਿਸਤਾਨ 'ਚ ਹੋਇਆ ਔਰ ਹੋਰ ਵੀ ਪੋਲੀਟੀਸ਼ੀਅਨ, ਉਦੋਂ ਪਨਾਮਾ ਪੇਪਰਸ ਆਏ ਸੀ। ਇਹ ਗੱਲ ਤਾਂ ਬਹੁਤਿਆਂ ਨੂੰ ਪਤਾ ਹੈ ਕਿ ਵੀ ਉਹ ਬ੍ਰਿਟਿਸ਼ ਜਿਹੜੇ ਨੇ ਉਹ ਵਰਜਨ ਆਈਲੈਂਡਸ ਹੋਣ ਜਾਂ ਇਹ ਕਈ ਪਨਾਮਾ ਔਰ ਇਹ ਸਾਰੇ ਨਿੱਕੇ ਨਿੱਕੇ ਆਈਲੈਂਡ ਜਿਨ੍ਹਾਂ ਦੇ ਵਿੱਚ ਜ਼ਿਆਦਾ ਕੋਈ ਬ੍ਰਿਟਨ ਨੇ, ਕੋਈ ਫਰੈਂਚ ਨੇ, ਕੋਈ ਅਮਰੀਕਨ ਨੇ, ਕਿ ਉਹਨਾਂ ਦੀ ਇਕੋਨਮੀ ਦਾ ਬੇਸ ਇਹ ਹੈ ਕਿ ਉੱਥੇ ਜਾ ਕੇ ਜੇ ਤੁਸੀਂ ਆਪਣਾ ਅਕਾਊਂਟ ਖੋਲ੍ਹਦੇ ਹੋ, ਉੱਥੇ ਉਹਨਾਂ ਦੇ ਇੱਕ ਜ਼ਮਾਨਾ ਸੀ ਸਵਿਸ ਬੈਂਕ ਅਕਾਊਂਟਸ ਦਾ ਤਾਂ ਅਸੀਂ ਸੁਣਿਆ ਹੋਇਆ ਸੀ ਜੀ, ਉੱਥੇ ਇੱਕ ਖਾਸ ਤੁਹਾਨੂੰ ਨੰਬਰ ਮਿਲਦਾ ਹੈ ਔਰ
ਉਹ ਜਦੋਂ ਮੋਦੀ ਨੇ ਇਕਰਾਰ ਕੀਤਾ ਸੀ ਕਿ हर एक के अकाउंट में 15-15 लाख इतने बिलियन डॉलर हैं वो वहां से मंगवाएंगे, वो भी काला धन जिवें लोग वो सारे नूं कढ़दे ने उत्थों लोकां दा खून निचोड़ के और इत्थे आके स्विस बैंकां च अकाउंट जिहदे कैप्टन अमरिंदर जिहड़ा सब तो वड्डा हथ ठोका अजीत डोवल दा, ਉਹਦੀ ਘਰਵਾਲੀ ਦਾ ਨਾਮ ਵੀ ਪ੍ਰਨੀਤ ਕੌਰ ਦਾ ਸੀ ਔਰ ਬਹੁਤ ਸਾਰੇ ਲੋਕ ਜਿਹੜੇ ਨੇ ਇਹ ਤਾਂ ਸੁਣੇ ਸੀ। ਪਰ ਇਹ ਹੁਣ ਨਵਾਂ ਫੈਸ਼ਨ ਪਿਛਲੇ ਵਕਤ ਤੋਂ ਸ਼ੁਰੂ ਹੋਇਆ ਕਿ ਉਹਦੇ 'ਚ ਇਹ ਜਿਹੜੇ ਆਈਲੈਂਡ ਨੇ ਇਹਨਾਂ ਦਾ ਸਿਸਟਮ ਇਸ ਕਿਸਮ ਦਾ ਹੈ ਕਿ ਉੱਥੇ ਤੁਸੀਂ ਕੰਪਨੀ ਆਪਣੀ ਰਜਿਸਟਰ ਕਰਾਉਂਦੇ ਹੋ, ਬਹੁਤ ਥੋੜੇ ਪੈਸਿਆਂ 'ਚ ਰਜਿਸਟਰ ਹੋ ਜਾਂਦੀ ਹੈ ਔਰ ਉਹਦੇ ਥੱਲੇ ਫਿਰ ਤੁਸੀਂ ਆਪਣਾ ਪੈਸਾ ਕੱਢਦੇ ਹੋ ਔਰ ਤੁਹਾਨੂੰ ਉੱਥੇ ਟੈਕਸ ਕੋਈ ਨਹੀਂ ਦੇਣਾ ਪੈਂਦਾ, ਜੋ ਵੀ ਸਾਰਾ ਹੈ। ਸੋ ਇਹ ਇੱਕ ਵੱਡੇ ਪੈਮਾਨੇ ਤੇ ਦੁਨੀਆ ਦੇ ਖਾਸ ਤੌਰ ਤੇ ਵੱਡੇ ਵੱਡੇ ਕਰਪਟ ਪੋਲੀਟੀਸ਼ੀਅਨ, ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਅਮੀਰ ਲੋਕ ਦੂਜੇ ਤੀਜੇ, ਉਹਨਾਂ ਨੇ ਪੈਸਾ ਕੱਢਣ ਦਾ ਜਿਹੜਾ 2 ਨੰਬਰ ਦਾ ਪੈਸਾ ਹੈ ਉਹ ਉਹਨੂੰ ਕੱਢਿਆ ਜਾਂਦਾ। ਹੁਣ ਉਹਦੇ ਲਈ ਲਫ਼ਜ਼ ਜਿਹੜਾ ਉਹ ਮਨੀ ਲਾਂਡਰਿੰਗ ਇਸਤੇਮਾਲ ਹੁੰਦਾ ਹੈ। ਹੁਣ ਲਾਂਡਰ ਸਾਨੂੰ ਪਤਾ ਹੈ ਲਾਂਡਰੀ ਕਰਨਾ ਕਿਹਨੂੰ ਕਹਿੰਦੇ ਨੇ, ਗੰਦੇ ਕੱਪੜੇ ਜਿਹੜੇ ਨੇ ਧੋਤੇ ਜਾਂਦੇ ਨੇ। ਇੱਥੇ ਤਾਂ ਵੈਸੇ ਜਿਹੜੇ ਤੁਸੀਂ ਬਾਹਰ ਧਵਾਉਣ ਜਾਂਦੇ ਉਹਨੂੰ ਕਹਿੰਦੇ ਲਾਂਡਰਮੈਟ ਨੇ। ਸੋ ਇਹਨੂੰ ਮਨੀ ਲਾਂਡਰਿੰਗ ਇਸ ਲਈ ਕਿਹਾ ਗਿਆ ਕਿ ਜਿਹੜਾ ਕਾਲਾ ਧਨ ਹੈ ਉਹਨੂੰ ਚਿੱਟਾ ਕਰਨਾ ਹੈ। ਜਿਵੇਂ ਤੁਸੀਂ ਲਾਂਡਰੀ ਦੇ ਵਿੱਚ ਕੱਪੜੇ ਗੰਦੇ ਹੁੰਦੇ ਸਾਫ਼ ਕਰਦੇ ਹੋ, ਹੁਣ ਉਹ ਮਨੀ ਲਾਂਡਰਿੰਗ ਰਾਹੀਂ ਪੈਸਾ ਉੱਥੋਂ ਕੱਢਦੇ ਨੇ। ਔਰ ਬਹੁਤ ਸਾਰੇ ਮੁਲਕਾਂ 'ਚ ਤਾਂ ਜਿਹੜਾ ਉਹ ਤੁਸੀਂ ਡਾਲਰ ਖਰੀਦੇ, ਜਿੰਨੇ ਵੀ ਤੁਹਾਡੀ ਜੋ ਕਰੰਸੀ ਹੈ ਉਹ ਡਾਲਰ ਤੁਸੀਂ ਉੱਥੇ ਪਹੁੰਚਾ ਦਿੱਤੇ, ਉਹਨਾਂ ਨੇ ਤੁਹਾਨੂੰ ਨਹੀਂ ਪੁੱਛਣਾ ਵੀ ਤੁਸੀਂ ਕਿੱਥੋਂ ਕਮਾ ਕੇ ਲਿਆਏ ਹੋ, ਤੁਸੀਂ ਟੈਕਸ ਦਿੱਤਾ ਇਹਦਾ ਨਹੀਂ ਦਿੱਤਾ, ਉਹ ਤੁਹਾਡੇ ਚਲੇ ਗਏ। ਹੁਣ ਇਹਦੇ 'ਚ ਇੱਕ ਪਾਸੇ ਤਾਂ ਇਹ ਜਦੋਂ ਪਨਾਮਾ ਲੀਕਸ ਆਇਆ, ਕਿੰਨੇ ਮਿਲੀਅਨ ਪੇਪਰਸ ਲੀਕ ਹੋਏ, ਪਨਾਮਾ ਮੁਲਕ ਥੋੜਾ ਬਹੁਤ ਬਦਨਾਮ ਵੀ ਹੋਇਆ, ਉਹਨਾਂ ਨੂੰ ਲੱਗਿਆ ਕਿ ਵੀ ਉਹਨਾਂ ਦੇ ਕਾਰੋਬਾਰ ਤੇ ਵੀ ਅਸਰ ਪਿਆ। ਕਈਆਂ ਨੇ ਜਿਨ੍ਹਾਂ ਦਾ ਅਕਾਊਂਟ ਖੁੱਲੇ ਸੀ ਉਹ ਬੰਦ ਵੀ ਕਰਵਾਏ ਕਿ ਬਈ ਨਾ ਆ ਗਿਆ ਸਾਡਾ। ਔਰ ਇਸ ਦਾ ਫਾਲ ਆਊਟ ਵੀ ਹੋਇਆ ਪੋਲੀਟੀਕਲੀ, ਖਾਸ ਤੌਰ ਤੇ ਜੇ ਨਵਾਜ਼ ਸ਼ਰੀਫ ਲੰਡਨ ਬੈਠਾ ਹੈ, ਭਾਵੇਂ ਉਹਦੀ ਕੇਸ ਦਾ ਕਨਕਲੂਜਨ ਤਾਂ ਨਹੀਂ ਹੋਇਆ ਲੇਕਿਨ ਇੱਕ ਬੇਸ ਬਣਿਆ। ਹੁਣ ਇਸ ਵਾਰ ਜਿਹੜੀ ਇਹ ਸਾਰੀ ਇਸ ਲੈਵਲ ਦੀ ਇਨਵੈਸਟੀਗੇਸ਼ਨ, ਇੰਨੇ ਹਜ਼ਾਰ ਜਰਨਲਿਸਟ ਨੇ, ਮੈਂ ਉਹਦੀ ਡੀਟੇਲ ਦਿਆਂਗਾ ਕਿ ਵੀ ਇਹ ਕਿੰਨਾ ਵੱਡਾ ਉਹਨਾਂ ਦਾ ਪ੍ਰੋਜੈਕਟ ਸੀ। ਪਰ ਮੈਂ ਪਹਿਲਾਂ ਪੈਂਡੋਰਾਸ ਬਾਕਸ ਦੀ ਗੱਲ ਕਰਾਂ ਕਿ ਵੀ ਉਹਨਾਂ ਨੇ ਪੈਂਡੋਰਾ ਪੇਪਰਸ ਰੱਖਿਆ। ਇਸ ਵਾਰ ਕੋਈ ਮੁਲਕ ਦਾ ਨਹੀਂ ਹੈ ਕਿਉਂਕਿ ਉਹਨਾਂ ਨੂੰ ਲੱਗਿਆ ਵੀ ਆਈਲੈਂਡ ਵਾਲੇ ਇਤਰਾਜ਼ ਕਰਦੇ ਨੇ। ਹੁਣ ਪੈਂਡੋਰਾ ਕੀ ਹੈ? ਇਹ ਗ੍ਰੀਕ ਮਾਈਥੋਲੋਜੀ ਦੀ ਕਹਾਣੀ, ਲਗਭਗ ਉਹੀ ਐਂਗਲ ਕਿ ਬਦਲਾ ਲੈਣ ਦੇ ਲਈ ਦੇਵਤਿਆਂ ਚੋਂ ਕਿਸੇ ਦਾ, ਕਿਉਂਕਿ ਜੇ ਤੁਸੀਂ ਗ੍ਰੀਕ ਮਾਈਥੋਲੋਜੀ ਤੇ ਹਿੰਦੂ ਦੇਵੀ ਦੇਵਤੇ ਦੇਖੋ ਤੇ ਕਈ ਵਾਰ ਇਹ ਲੱਗਦਾ ਹੁੰਦਾ ਵੀ ਇਹ ਹਿੰਦੂਆਂ ਦੇ ਦੇਵੀ ਦੇਵਤੇ ਗ੍ਰੀਕ ਨੇ ਉਧਾਰੇ ਲਏ ਕਿ ਗ੍ਰੀਕਸ ਦੇ ਹਿੰਦੂਆਂ ਨੇ ਲਏ, ਕਿਉਂਕਿ ਜਦੋਂ ਅਲੈਗਜ਼ੈਂਡਰ ਉੱਥੇ ਪਹੁੰਚਦਾ ਹੈ ਲਗਭਗ 2300-2400 ਸਾਲ ਪਹਿਲਾਂ, ਤੇ ਉਹ ਵੀ ਦੇਖਦੇ ਨੇ ਸਾਰੇ। ਔਰ ਮੈਨੂੰ ਲੱਗਦਾ ਕਿ ਵੀ ਇਹ ਕੋਈ ਨਾ ਕੋਈ ਹੈ ਇੱਕ ਦੂਜੇ ਦਾ, ਉਸ ਕਿਸਮ ਦੇ ਦੇਵਤਿਆਂ ਦੀਆਂ ਕਹਾਣੀਆਂ ਨੇ, ਉਹੀ ਉਹਨਾਂ ਦੀ ਮਾਈਥੋਲੋਜੀ ਦੇ ਵਿੱਚ ਨੇ। ਲੇਕਿਨ ਕੁੱਲ ਮਿਲਾ ਕੇ ਉਹਨਾਂ ਨੇ ਇੱਕ ਖੂਬਸੂਰਤ ਔਰਤ ਕ੍ਰੀਏਟ ਕੀਤੀ, ਪੈਂਡੋਰਾ ਉਹਦਾ ਨਾਂ ਸੀ, ਔਰ ਉਹਨੂੰ ਜਿਵੇਂ ਫੋਰਬਿਡਨ ਫਰੂਟ ਸੀ ਨਹੀਂ ਖਾਣਾ, ਇੱਕ ਬਾਕਸ ਜਿਹੜਾ ਉਹਨੂੰ ਦਿੱਤਾ ਜਿਹੜਾ ਬੜਾ ਖੂਬਸੂਰਤ ਸੀ ਦਾ, ਉਹਨੂੰ ਕਿਹਾ ਜੀ ਇਹਨੂੰ ਨਹੀਂ ਤੂੰ ਖੋਲਣਾ ਹੈ। ਔਰ ਉਹਦੀ ਅੱਗੋਂ ਕਹਾਣੀ ਹੈ ਕਿ ਜੀ ਉਹਨੂੰ ਪਨਿਸ਼ ਕਰਨਾ ਚਾਹੁੰਦਾ, ਉਹ ਕਿਉਰਿਓਸਿਟੀ। ਹੁਣ ਇਹਨੂੰ ਜਦੋਂ ਤੁਸੀਂ ਟੀਚਿੰਗ ਦੇ ਤੌਰ ਤੇ ਦੇਖਦੇ ਹੋ ਤੇ ਇੱਥੋਂ ਵਾਲੇ ਪੈਂਡੋਰਾਸ ਬਾਕਸ ਦੀ ਕਹਾਣੀ ਨੂੰ ਕਿਉਰਿਓਸਿਟੀ ਐਂਡ ਹੋਪ ਇਹਦੇ ਨਾਲ ਜੋੜ ਕੇ ਦੇਖਦੇ ਨੇ। ਪਰ ਜਿਹੜਾ ਉਸ ਮਾਈਥੋਲੋਜੀ ਦੀ ਕਹਾਣੀ ਦੀ ਇਹ ਹੈ ਕਿ ਇੱਕ ਦਿਨ ਉਹ ਇਰਰੈਜ਼ਿਸਟੀਬਲ ਹੋ ਜਾਂਦੀ ਹੈ, ਉਹਦੀ ਕਿਉਰਿਓਸਿਟੀ ਜਾਂ ਉਹ ਉਸ ਨੂੰ ਖੋਲ ਦਿੰਦੀ ਹੈ ਔਰ ਉਹਦੇ ਚੋਂ ਬਿਮਾਰੀ ਨਿਕਲ ਰਹੀ ਹੈ, ਲਸਟ ਨਿਕਲ ਰਿਹਾ ਹੈ, ਕਈ ਕਿਸਮ ਦੇ ਭੂਤ, ਜਿੰਨ, ਪ੍ਰੇਤ, ਸਾਰੀਆਂ ਬਿਮਾਰੀਆਂ, ਦੂਜੀ ਤੀਜੀ, ਔਰ ਉਹ ਇੱਕਦਮ ਬੇਹੋਸ਼ੀ ਵੱਲ ਚਲੀ ਜਾਂਦੀ ਹੈ, ਘਬਰਾ ਜਾਂਦੀ ਹੈ, ਇੱਕਦਮ ਬੰਦ ਕਰਨ ਦੀ ਕੋਸ਼ਿਸ਼ ਕਰਦੇ ਪਰ ਇੱਕ ਤੋਂ ਬਾਅਦ ਇੱਕ ਚੀਜ਼ ਉਹਦੇ ਚੋਂ ਨਿਕਲ ਰਹੀ ਹੈ। ਔਰ ਅਖੀਰ 'ਚ ਜਦੋਂ ਉਹ ਬੰਦ ਕਰ ਦਿੰਦੀ ਹੈ ਫਿਰ ਉਹਨੂੰ ਲੱਗਦਾ ਵੀ ਉਹਦੇ 'ਚ ਕੁਛ ਆਵਾਜ਼ ਆ ਰਹੀ ਹੈ ਜਿਹੜੀ ਪਲੇਜ਼ੈਂਟ ਹੈ ਜਾਂ ਦੂਜਾ, ਤੇ ਉਹਨੂੰ ਖੋਲਦੀ ਹੈ ਤਾਂ ਉਹਦੇ 'ਚ ਅਖੀਰ 'ਚ ਇੱਕ ਨੂਰ ਜਿਹਾ ਪਸਰ ਜਾਂਦਾ ਚਾਰੇ ਪਾਸੇ, ਉਹਨੂੰ ਹੋਪ ਕਿਹਾ ਕਿ ਵੀ ਇਹ ਹੋਪ ਹੈ। ਉਹਨੇ ਕਿਹਾ ਵੀ ਜੇ ਉਹ ਨਾ ਖੋਲ, ਜਿਹੜੀ ਅੱਜ ਇਨਸਾਨੀਅਤ ਨੂੰ ਸਾਰੀਆਂ ਬਿਮਾਰੀਆਂ ਗ੍ਰਸੀਆਂ ਹੋਈਆਂ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਅਸੀਂ ਗੱਲ ਕਰਦੇ ਹਾਂ, ਬਿਮਾਰੀ ਹੈ, ਕੁਦਰਤੀ ਆਫਤਾਂ ਨੇ, ਸ਼ੈਤਾਨ ਹੈ, ਇਹ ਸਾਰੀਆਂ ਉਹਦੇ ਚੋਂ ਨਿਕਲੀਆਂ ਪੈਂਡੋਰਾ ਬਾਕਸ। ਔਰ ਇਹਦੇ ਚੋਂ ਫਿਰ ਅੰਗਰੇਜ਼ੀ ਜ਼ੁਬਾਨ ਦੀ ਐਕਸਪ੍ਰੈਸ਼ਨ ਆਈ ਕਿ ਜਦੋਂ ਐਸੇ ਹੀ ਖਤਰਨਾਕ ਕੋਈ ਖੇਡ ਖੇਡੀ ਜਾ ਰਹੀ ਸ਼ੁਰੂ ਹੋ ਜਾਏ ਕਿ ਵੀ ਸਮੱਸਿਆਵਾਂ ਜਾਂ ਸਵਾਲ ਜਾਂ ਨੈਗੇਟਿਵਿਟੀਜ਼ ਉਹ ਖਤਮ ਹੋਣ ਦਾ ਨਾਂ ਨਾ ਲੈ ਰਹੀਆਂ ਹੋਣ, ਉਹਨੂੰ ਕਹਿੰਦੇ ਨੇ ਕਿ ਵੀ ਇਟਸ ਲਾਈਕ ਓਪਨਿੰਗ ਏ ਪੈਂਡੋਰਾਸ ਬਾਕਸ।
ਹੁਣ ਇਹਨਾਂ ਨੇ ਜਿਨ੍ਹਾਂ ਨੇ ਇੰਨੀ ਵੱਡੀ ਇਨਵੈਸਟੀਗੇਸ਼ਨ, ਉਹਨਾਂ ਨੇ ਇਹਦਾ ਨਾਂ ਹੀ ਰੱਖਿਆ ਪੈਂਡੋਰਾ ਪੇਪਰਸ। ਪੈਂਡੋਰਾ ਪੇਪਰਸ। ਹੁਣ ਇਹ ਕੀ ਹੈ ਇਨਵੈਸਟੀਗੇਸ਼ਨ ਜਿਹਦੀ ਚਰਚਾ ਨੇ ਬੜੇ ਬੜੇ ਹਿਲਾ ਕੇ ਰੱਖ ਦਿੱਤੇ ਨੇ? ਇਹ ਹੈ ਇਸ ਨੂੰ ਉਹਨਾਂ ਨੇ ਜਿਹੜਾ, ਕਿਉਂਕਿ ਇੰਡੀਆ ਦੇ ਵਿੱਚ ਜਿਹੜਾ ਨਿਊਜ਼ਪੇਪਰ ਮੇਨਲੀ ਇਨਵੋਲਵ, ਪਾਕਿਸਤਾਨ ਦੇ ਵਿੱਚ 2 ਪ੍ਰੋਮੀਨੈਂਟ ਜਰਨਲਿਸਟ ਸੀ ਜਿਹੜੇ ਉਹਦੇ ਚ ਇਨਵੋਲਵ ਸੀ, ਉਹਨਾਂ ਨੇ ਦੁਨੀਆ ਭਰ ਦੇ ਜਰਨਲਿਸਟ ਨੂੰ ਕੌਨਫੀਡੈਂਸ ਲਿਆ। ਇੰਡੀਅਨ ਐਕਸਪ੍ਰੈਸ ਦੇ ਕੋਲ ਐਕਸਕਲੂਸਿਵ ਉਹ ਇਹ ਸਾਰੀ ਇਨਵੈਸਟੀਗੇਸ਼ਨ ਦਾ ਹਿੱਸਾ ਸੀ। ਔਰ ਇਹਦੇ ਚ ਉਹਨਾਂ ਨੇ ਇਹ ਮੈਂ ਇੰਡੀਅਨ ਐਕਸਪ੍ਰੈਸ ਦੀ ਸਟੋਰੀ ਨੂੰ ਹੀ ਆਧਾਰ ਬਣਾ ਰਿਹਾ ਕਿਉਂਕਿ ਇੰਡੀਆ 'ਚ ਇਹੀ ਹੈ ਮੇਨ ਜਿਹਨੇ ਇਹਨੂੰ ਬ੍ਰੇਕ ਕੀਤਾ ਕਿ ਇਹ ਜਿਹੜੇ ਮੋਸਟ ਵੋਲੂਮਨਸ ਐਵਰ as many as 12 million documents, 12 million, ਹੁਣ 1 ਮਿਲੀਅਨ ਚ 10 ਲੱਖ ਹੁੰਦੇ ਨੇ, ਇਹ ਉੱਥੋਂ ਉਹਨਾਂ ਨੇ ਕੱਢੇ ਨੇ 12 million documents from 14 companies in offshore tax havens, ਜਿੱਥੇ ਟੈਕਸ ਨਹੀਂ ਦੇਣਾ ਪੈਂਦਾ, with details of ownership of 29,000 offshore companies। ਇਦਾਂ ਦੇ ਲੋਕਾਂ ਨੇ 29,000 ਜਿਹੜੀਆਂ ਨੇ ਆਪਣੇ ਮੁਲਕਾਂ ਤੋਂ ਬਾਹਰ ਆਫਸ਼ੋਰ ਕੰਪਨੀਆਂ ਬਣਾਈਆਂ ਹੋਈਆਂ ਨੇ ਔਰ ਟਰਸਟ ਨੇ। ਔਰ ਇਹਨੂੰ ਇੰਟਰਨੈਸ਼ਨਲ ਕੰਜ਼ੋਰਟੀਅਮ ਆਫ ਇਨਵੈਸਟੀਗੇਟਿਵ ਜਰਨਲਿਸਟ, ਇਹ ਬਾਡੀ ਦਾ ਨਾਂ ਹੈ ਜਿਹਨੇ ਇਹ ਸਾਰੀ ਜਿਹੜੀ ਹੈ ਪੈਨੋਰਮਾ ਕਹਿ ਰਹੇ ਆ ਪੈਂਡੋਰਾ ਜਿਹੜੇ ਨੇ ਪੇਪਰਸ ਲੀਕ ਕੀਤੇ ਨੇ, ICIJ ਇਹ ਇੱਕ ਬਾਡੀ ਹੈ, ਇੰਟਰਨੈਸ਼ਨਲ ਕੰਜ਼ੋਰਟੀਅਮ ਆਫ ਇਨਵੈਸਟੀਗੇਟਿਵ ਜਰਨਲਿਸਟ। 2 years ago, 2 ਸਾਲ ਤੋਂ ਇਹ ਚੱਲ ਰਿਹਾ, 1 year ਇਨਵੈਸਟੀਗੇਸ਼ਨ ਆਫ ਡੇਟਾ linked to India by the Indian Express, 1 ਸਾਲ ਤੋਂ ਇੰਡੀਆ ਦਾ ਡੇਟਾ, reveal how individual and businesses, many already under the scanner, are pushing the envelope to evade detection using loopholes in the law at home and the lax jurisdiction of tax havens। ਹੁਣ ਇਹ ਸਾਰੀ ਕਹਾਣੀ ਇਸ ਲਈ ਹੈ ਕਿ ਉਹਦੇ 'ਚ ਹੁਣ ਰੋਜ਼ਾਨਾ ਨਵੇਂ ਨਾਂ ਆਇਆ ਕਰਨਗੇ। ਜਿਹੜੀ ਪਹਿਲੀ ਲਿਸਟ ਆਈ ਹੈ ਉਹਨਾਂ ਦੇ ਵਿੱਚ ਅਨਿਲ ਅੰਬਾਨੀ। ਹੁਣ ਅਸੀਂ ਖੇਤੀ ਕਾਨੂੰਨਾਂ ਦੀ ਗੱਲ ਕਰ ਰਹੇ ਹਾਂ ਕਿ ਅੰਬਾਨੀਆਂ, ਅਡਾਨੀਆਂ, ਪਤੰਜਲੀਆਂ ਨੂੰ ਮੁਲਕ ਵੇਚ ਰਿਹਾ। ਹੁਣ ਇਹੀ ਅਨਿਲ ਅੰਬਾਨੀ ਹੈ ਜਿਹਨੇ UK ਕੋਰਟ ਦੇ ਵਿੱਚ ਇੱਕ ਫੈਸਲਾ ਹੈ, ਉਹਦੇ 'ਚ ਉਹਨੇ ਕਿਹਾ ਕਿ ਵੀ ਮੈਂ ਤਾਂ ਆਈ ਐਮ ਬ੍ਰੋਕ, ਬੈਂਕਰਪਟ ਹੈ, ਮੇਰੇ ਕੋਲ ਕੋਈ ਪੈਸਾ ਨਹੀਂ ਹੈ। ਹੁਣ ਇਹਦੀ ਆਫਸ਼ੋਰ ਕੰਪਨੀ ਜਿਹੜੀ ਸਾਹਮਣੇ ਆਈ, ਇਹ ਸਾਰੀ ਪੈਂਡੋਰਾ ਬਾਕਸ 'ਚੋਂ $1.5 billion ਦੇ ਅਸੈਟ ਇਹਦੇ ਨੇ। ਫਿਰ Anil Ambani, who declares bankruptcy in UK court, has 18 asset holding offshore companies। Fugitive Nirav Modi, ਮੋਦੀ ਦਾ ਯਾਰ ਜਿਹੜਾ ਨੀਰਵ ਮੋਦੀ ਲੈ ਕੇ ਦੌੜਿਆ ਹੋਇਆ ਹੈ millions of dollars। Nirav Modi's sister sets up a trust just 1 month before he fled India। ਉਹਦੇ ਦੌੜਨ ਤੋਂ 1 ਮਹੀਨਾ ਪਹਿਲਾਂ ਮਤਲਬ ਪੈਸਾ ਕੱਢ ਕੇ ਹੀ ਆਫਸ਼ੋਰ ਕੰਪਨੀ 'ਚ ਪਾਇਆ ਹੋਇਆ। Husband of Kiran Majmudar Shah, promoter of Bicon, sets up a trust with keys to a person banned by SEBI for insider trading। फिर of the 300 plus Indian names, ਇਹ 300 ਤੋਂ ਜ਼ਿਆਦਾ ਇੰਡੀਅਨ ਨੇ ਜਿਹਨੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਆਣਗੇ, ਅਜੇ ਤਾਂ ਇਹੀ ਆਏ ਨੇ। Offshore holdings of as many as 60 prominent individuals and companies were corroborated and investigated। These will be revealed in the coming days। ਔਰ ਜਿਹੜੇ ਇਸ ਸਾਰੇ ਚੋਂ ਜਿਹੜੇ ਪੈਟਰਨ ਲੱਗੇ ਉਹਨਾਂ ਨੇ ਪੂਰਾ ਐਕਸਪਲੇਨ ਕੀਤਾ ਹੈ ਵੀ ਕੀ ਪੈਟਰਨ। ਹੁਣ ਲੈ ਲਓ ਸਚਿਨ ਤੰਦੁਲਕਰ, ਕ੍ਰਿਕਟਰ, ਭਾਰਤ ਰਤਨ, ਮਿਲਖਾ ਸਿੰਘ ਵਿਚਾਰਾ ਮਰ ਗਿਆ ਕਰਕੇ ਉਹਨੂੰ ਉਹ ਪਦਮ ਵਿਭੂਸ਼ਣ ਤੋਂ ਉੱਪਰ ਨਹੀਂ ਗਏ। ਤੰਦੂਲਕਰ ਨੂੰ ਰਾਜ ਸਭਾ 'ਚ ਵੀ ਬਿਠਾਇਆ, ਭਾਰਤ ਰਤਨ ਦਾ ਅਵਾਰਡ ਤੰਦੂਲਕਰ ਨੂੰ ਦਿੱਤਾ। ਉਹਨੇ ਕੈਂਡੀਡੇਟ ਵੀ ਬਣਨਾ ਸੀ BJP ਦਾ ਮਹਾਰਾਸ਼ਟਰ 'ਚੋਂ, ਲੇਕਿਨ ਐਨ ਮੌਕੇ ਤੇ ਹਾਰਟ ਅਟੈਕ ਹੋ ਗਿਆ ਬਿਫੋਰ, ਇਸ ਲਈ ਉਹ ਨਹੀਂ ਆ ਸਕਿਆ। ਹੁਣ ਉਹਦਾ ਵੀ ਆ ਗਿਆ। ਸਪੋਰਟਸ ਆਈਕਨ ਸਚਿਨ ਤੰਦੁਲਕਰ ਫॉर ਇੰਸਟੈਂਸ asked for liquidation of his entity in British Virgin Islands just 3 months after the Panama Papers expose। ਕਿ ਵੀ ਜਦੋਂ ਪੈਨਾਮਾ ਪੇਪਰਸ ਆਏ ਸੀ 3 ਮਹੀਨੇ ਬਾਅਦ ਉਹਨੇ ਕਿਹਾ ਜੀ ਮੇਰਾ ਬੰਦ ਕਰ ਦਿਓ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਇੰਡੀਅਨਸ ਔਰ ਦੂਸਰਿਆਂ ਦੇ ਨਾਂ ਨੇ ਔਰ ਇਸ ਸਾਰੇ ਚੋਂ ਹੁਣ ਡੀਟੇਲ ਮੈਂ ਵਕਤ ਕਰਕੇ ਬਹੁਤਾ ਨਹੀਂ ਜਾ ਸਕਦਾ, ਪਰ ਉਹਨਾਂ ਨੇ ਇਹ ਕਿਹਾ ਕਿ ਵੀ ਇਸ ਸਾਰੇ ਚੋਂ ਆਉਣ ਵਾਲੇ ਪੀਰੀਅਡ 'ਚ ਹੋਰ ਵੀ ਕਈ ਨਾਂ ਨਿਕਲਣਗੇ। ਔਰ ਇਹ ਇਕੱਲਾ ਇਹ ਨਹੀਂ ਹੈ ਵੀ ਇੰਡੀਆ ਦੇ ਤਾਂ 300 ਪਲੱਸ ਹੈ ਹੀ ਨੇ ਜਿਹੜੇ ਦੁਨੀਆ ਭਰ 'ਚ ਸਾਹਮਣੇ ਆਏ। ਉਹਨਾਂ 'ਚ ਕਿੰਗ ਆਫ ਜਾਰਡਨ, ਪ੍ਰੈਜ਼ੀਡੈਂਟਸ ਆਫ ਯੂਕਰੇਨ ਦਾ ਪ੍ਰੈਜ਼ੀਡੈਂਟ, ਕੀਨੀਆ ਦਾ ਪ੍ਰੈਜ਼ੀਡੈਂਟ, ਇਕਵਾਡੋਰ ਦਾ ਪ੍ਰੈਜ਼ੀਡੈਂਟ, ਚੈਕ ਰਿਪਬਲਿਕ ਦਾ ਪ੍ਰੈਜ਼ੀਡੈਂਟ,
ਫਾਰਮਰ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਟੋਨੀ ਬਲੇਅਰ, ਉਹਨੇ ਵੀ ਟੈਕਸ ਟੁਕਸ ਦਾ ਕੋਈ ਰਗੜਾ ਕੀਤਾ ਹੋਇਆ। The files detail financial activities of Russian President Vladimir Putin। ਫਿਰ ਇਹਦੇ ਨਾਲ ਜਿਹੜੇ ਨੇ ਹੋਰ ਬਹੁਤ ਸਾਰੇ ਨਾਂ ਨੇ, ਔਰ ਇਹ ਸਾਰੇ ਚੋਂ besides alcohol the largest number of secret records in Pandora papers are from Trident Trust Company। ਥੱਲੇ ਕੰਪਨੀਆਂ ਦੇ ਨਾਂ ਨੇ, ਕੋਈ ਸਿੰਗਾਪੁਰ ਚੋਂ, ਕੋਈ ਦੂਜੇ ਚੋਂ, ਕੋਈ ਤੀਜੇ ਚੋਂ। ਸੋ ਕੁੱਲ ਮਿਲਾ ਕੇ ਪਾਕਿਸਤਾਨ ਦੇ ਵਿੱਚ ਵੀ ਇਮਰਾਨ ਖਾਨ ਜਿਨ੍ਹਾਂ ਨੇ ਜਦੋਂ ਲੋਕਾਂ ਨੂੰ ਐਡਰੈਸ ਕੀਤਾ ਆਪਣੀ ਪਾਰਟੀ ਦੇ ਰਾਹੀਂ, ਉਹ ਪੋਲਿਟਿਕਸ 'ਚ ਆਏ, ਸਾਫ਼ ਸੁਥਰੀ ਪੋਲਿਟਿਕਸ ਦੀ ਗੱਲ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਮਰਾਨ ਖਾਨ ਦੇ ਆਪਣੇ ਆਪ ਦੇ ਉੱਤੇ ਕੋਈ ਧੱਬਾ ਨਹੀਂ ਹੈ। ਲੇਕਿਨ ਇਸ ਪੈਂਡੋਰਾ ਲਿਸਟ ਦੇ ਵਿੱਚ 4-5 ਮਿਨਿਸਟਰ ਜਿਹੜੇ ਇਮਰਾਨ ਖਾਨ ਦੀ ਕੈਬਨਿਟ ਨੇ, ਉਹਨਾਂ ਦਾ ਨਾਂ ਵੀ ਬੋਲ ਰਿਹਾ, ਹੋਰਨਾਂ ਦਾ ਵੀ ਬੋਲ ਰਿਹਾ। ਅੱਛਾ। ਔਰ ਭਾਰਤ ਦੇ ਵਿੱਚ ਤਾਂ 300 ਪਲੱਸ, ਤੇ ਤੁਸੀਂ ਅੰਦਾਜ਼ਾ ਲਾਓ। ਹੁਣ ਮੇਰੇ ਮਨ 'ਚ ਇਹ ਸਾਰੇ ਨੂੰ ਦੇਖ ਕੇ ਇੱਕ ਪਾਸੇ ਤਾਂ ਚਲੋ ਅਸੀਂ ਇਹਨੂੰ ਡਿਸਕਸ ਕੀਤਾ ਇਸੇ ਫਾਰਮ ਦੇ ਵਿੱਚ। ਅੱਛਾ। ਗੁਰਬਾਣੀ ਦੀ ਇਸ ਤੁਕ ਵਾਲੀ ਬਾਰ-ਬਾਰ ਮੇਰਾ ਧਿਆਨ ਜਾ ਰਿਹਾ ਸੀ ਕਿ ਸਹਿਸ ਖੱਟੇ ਲੱਖ ਕੋ ਉਠਤਾ ਆਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ। ਅੱਛਾ। ਕਿ ਜਦੋਂ ਤੁਸੀਂ ਪੈਸੇ ਦੀ ਦੌੜ ਦੇ ਵਿੱਚ ਸ਼ਾਮਲ ਹੋ ਜਾਂਦੇ ਹੋ, ਜਿਹਦੇ ਕੋਲ 1000 ਹੈ ਉਹਦੀ ਦੌੜ ਲੱਖ ਲਈ, ਲੱਖ ਵਾਲੇ ਦੀ ਮਿਲੀਅਨ ਲਈ, ਮਿਲੀਅਨ ਵਾਲਾ ਬਿਲੀਅਨ, ਟ੍ਰਿਲੀਅਨ, ਜ਼ਿਲੀਅਨ, ਅੱਗੇ ਤਾਂ ਗਿਣਤੀ ਮੁੱਕ ਜਾਂਦੀ ਹੈ। ਸਾਡੇ ਲਈ ਸਾਨੂੰ ਕਾਊਂਟ ਕਰਨਾ ਹੀ ਔਖਾ ਹੁੰਦਾ ਹੈ। ਮੈਂ ਤਾਂ ਵੈਸੇ ਇਹ ਵੀ ਨਹੀਂ ਮੈਨੂੰ ਕੋਈ ਕਹੇ ਲਿਖੋ ਮਿਲੀਅਨ, ਉਹ ਵੀ ਨਹੀਂ ਲਿਖਣਾ ਆਉਂਦਾ। ਲੇਕਿਨ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਅਲਟੀਮੇਟਲੀ ਹਿਊਮਨ ਲਾਈਫ ਕਿੰਨੇ ਤੁਹਾਡੀ ਉਮਰ ਹੁੰਦੀ ਹੈ। ਰੱਬ ਨੇ ਜੇ ਤੁਹਾਨੂੰ ਸਾਧਨ ਦਿੱਤੇ ਨੇ, ਤੁਸੀਂ ਆਪਣੇ ਸੁੱਖ ਨੂੰ ਮਾਣਦਿਆਂ ਹੋਇਆਂ ਵੀ ਖੁਸ਼ੀ ਦੇ ਲਈ ਕੋਈ ਕਰਦਾ ਨਾ। ਅਮੀਰ, ਹਾਲਾਂ ਗੁਰੂ ਨੇ ਯਾਦ ਕਰਾਇਆ ਕਿ ਸੁੱਖ ਨਾ ਹੀ ਬਹੁਤਾ ਧਨ ਖਾਟੇ। ਪੈਸਾ ਜ਼ਰੂਰੀ ਹੈ ਤੁਹਾਡੀਆਂ ਜੀਵਨ ਦੀਆਂ ਲੋੜਾਂ ਲਈ, ਪਰ ਜ਼ਿੰਦਗੀ 'ਚ ਖੁਸ਼ੀ ਤਾਂ ਉਹਨੂੰ ਹੀ ਮਿਲਦੀ ਹੈ। ਤੁਸੀਂ ਜਿੰਨੀ ਖੁਸ਼ੀ ਦਿੰਦੇ ਹੋ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ, ਉਨੀ ਤੁਹਾਨੂੰ ਵਾਪਸ ਮਿਲਦੀ ਹੈ। ਦੁਨੀਆ 'ਚ ਹਰ ਚੀਜ਼ ਇਕੱਠੀ ਕੀਤਿਆਂ ਇਕੱਠੀ ਹੁੰਦੀ ਹੈ। ਪੈਸਾ ਵੀ ਇਕੱਠਾ ਕੀਤਿਆਂ ਇਕੱਠਾ ਹੁੰਦਾ, ਲੇਕਿਨ ਖੁਸ਼ੀ ਇੱਕ ਐਸੀ ਚੀਜ਼ ਹੈ, ਇਹ ਦਿੱਤਿਆਂ ਇਕੱਠੀ ਹੁੰਦੀ। ਇਹ ਕਿਸ ਕਿਸਮ ਦੇ ਲੋਕ ਨੇ, ਇਹ ਕਿਵੇਂ ਰਾਤਾਂ ਨੂੰ ਸੌਂਦੇ ਹੋਣਗੇ ਆਪਣੇ ਗਰੀਬ ਮੁਲਕਾਂ ਦੇ ਗਰੀਬ ਲੋਕਾਂ ਦੀ ਦੌਲਤ ਲੁੱਟ ਕੇ, ਉਸ ਬਲੈਕ ਮਨੀ ਨੂੰ ਚਿੱਟਾ ਕਰਨ ਦੇ ਲਈ ਕਿਹੋ ਜਿਹੇ ਯਤਨ ਕਰਦੇ ਨੇ, ਬੇਨਕਾਬ ਵੀ ਹੁੰਦੇ ਨੇ। ਅਖੀਰ ਉਹੀ 2 ਗਜ਼ ਜ਼ਮੀਨ ਹੈ, ਉਹ ਕ੍ਰੀਮੇਟ ਹੋਣਾ ਕਿਸੇ ਨੇ ਕਿ ਦਫਨ ਹੋਣਾ। ਤੇ ਇਸ ਸਾਰੇ ਦੇ ਬਾਵਜੂਦ ਫਿਰ ਮੈਨੂੰ ਉਹ ਠੀਕ ਉਹਨਾਂ ਨੇ ਉਹ ਜਿਹੜਾ ਪੈਂਡੋਰਾ ਪੇਪਰ ਇਹਨੂੰ ਕਿਹਾ, ਕੱਲਾ ਇਹੀ ਨਹੀਂ ਕਿ ਵੀ ਹਿਊਮਨ ਨੇਚਰ ਦੇ ਵਿੱਚ ਇਨਹੈਰੈਂਟ ਵੜ ਗਈ ਗਰੀਡ ਵੀ, ਲੇਕਿਨ ਇਹ ਵੀ ਕਿ ਜਿਹੜੀਆਂ ਬਿਮਾਰੀਆਂ ਉਸ ਬਾਕਸ ਚੋਂ ਨਿਕਲੀਆਂ, ਉਹਦੇ ਜਿਹੜੀ ਗਰੀਡ ਹੈ ਉਹ ਅਨਸੈਟੇਬਲ ਹੈ। ਔਰ ਇਹ ਸਬੂਤ ਹੈ ਔਰ ਕਿਸ ਹੱਦ ਤੱਕ ਜਾ ਕੇ ਇਹ ਲੋਕ ਜਿਹੜੇ ਨੇ ਪੈਸੇ ਦੇ ਉੱਤੇ ਜਿਹੜਾ ਇਹ ਆਪਣੀ ਜ਼ਿੰਦਗੀ ਦਾ ਐਂਡ ਕਰ ਰਹੇ ਨੇ। ਬਾਕੀ ਆਉਣ ਵਾਲੇ ਦਿਨਾਂ 'ਚ ਹੋਰ ਕਿਹੜੇ ਮਹਾਂਪੁਰਖ ਆਣਗੇ ਉਹਨਾਂ ਦਾ ਜ਼ਿਕਰ ਕਰਾਂਗੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।